ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਜੀ ਆਇਆਂ ਨੂੰ। ਅੱਜ ਦੇ ਪੰਜਾਬੀ ਵੀਲੌਗ ਦੇ ਵਿੱਚ ਜਿਹੜੀ ਤੱਤੀ ਤੇ ਨਿੱਘੀ ਖਬਰ ਕਰਾਂਗੇ ਉਹ ਇਹ ਕਰਾਂਗੇ ਕਿ ਵੱਡਾ ਫੈਸਲਾ ਹੋ ਗਿਆ ਹੈ। ਕਿਹਨੂੰ ਵਜ਼ੀਰ ਆਜ਼ਮ ਬਣਾਉਣਾ ਹੈ, ਕਿਹਨੂੰ ਵਜ਼ੀਰ ਆਲਾ ਬਣਾਉਣਾ ਹੈ ਤੇ ਕਿਹਨੂੰ ਦੂਜੀਆਂ ਵਜ਼ਾਰਤਾਂ ਦੇਣੀਆਂ, ਇਹਦੇ ਤੇ ਫੈਸਲਾ ਹੋ ਗਿਆ। ਇਕੱਠ ਹੋਇਆ ਹੈ। ਇਕੱਠ ਦੇ ਵਿੱਚ ਨਵਾਜ਼ ਸ਼ਰੀਫ ਸਾਹਿਬ, ਜ਼ਰਦਾਰੀ ਸਾਹਿਬ, ਮੌਲਵੀ ਫਜ਼ਲ, ਇਸਟੈਬਲਿਸ਼ਮੈਂਟ ਤੇ ਸਾਰਿਆਂ ਨੇ ਇਸ ਗੱਲ ਦੇ ਉੱਤੇ ਏਕਾ ਕੀਤਾ ਹੈ ਕਿ ਜਨਾਬ ਜਹਾਂਗੀਰ ਤਰੀਨ ਸਾਹਿਬ ਨੂੰ ਜਿਹੜਾ ਉਹ ਵਜ਼ੀਰ ਆਜ਼ਮ ਬਣਾ ਦਿੱਤਾ ਜਾਏ ਔਰ ਅਲੀਮ ਖਾਨ ਸਾਹਿਬ ਨੂੰ ਵਜ਼ੀਰ ਆਲਾ ਬਣਾ ਦਿੱਤਾ ਜਾਏ ਔਰ ਬਾਜੀ ਫਰਦੌਸ ਆਸ਼ਿਕ ਅਵਾਨ ਨੂੰ ਵਜ਼ਾਰਤ ਲਾਈਫ ਸਟਾਕ ਮਤਲਬ ਕਿ ਡੰਗਰਾਂ ਦੀ ਵਜ਼ਾਰਤ ਜਿਹੜੀ ਉਹ ਦੇ ਦਿੱਤੀ ਜਾਏ। ਅੱਛਾ, ਹੁਣ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਮੈਂ ਤੁਹਾਡੇ ਨਾਲ ਮਖੌਲ ਕਰ ਰਿਹਾ, ਮਜ਼ਾਕ ਕਰ ਰਿਹਾ। ਅੱਛਾ, ਇਸ ਵੇਲੇ ਤੇ ਵਾਕਈ ਮਖੌਲ ਹੀ ਕਰ ਰਿਹਾ, ਲੇਕਿਨ ਇਹ ਮਖੌਲ ਕਰਨ ਦੀ ਵਜ੍ਹਾ ਕਿਉਂ ਬਣੀ? ਜਿਸ ਵੇਲੇ ਤਹਿਰੀਕ ਇਸਤਹਿਕਾਮ ਬਣਾਈ ਗਈ ਤੇ ਸਾਨੂੰ ਇਹੀ ਦੱਸਿਆ ਗਿਆ ਕਿ ਇਸ ਤਹਿਰੀਕ ਨੇ ਤਾਂ ਪਤਾ ਨਹੀਂ ਕੀ ਕਰ ਦੇਣਾ ਹੈ ਤੇ ਕਿਹੜੀਆਂ ਫੱਟੀਆਂ ਭੰਨ ਦੇਣੀਆਂ ਨੇ। ਇਹੀ ਦੱਸਿਆ ਗਿਆ ਕਿ ਜਨਾਬ ਖਾਨ ਸਾਹਿਬ ਨੂੰ ਬਣਾਉਣ ਵਾਲੇ ਤਰੀਨ ਸਾਹਿਬ ਸਨ ਤੇ ਪਾਰਟੀ ਨੂੰ ਚਲਾਉਣ ਵਾਲੇ ਅਲੀਮ ਖਾਨ ਸਾਹਿਬ ਸਨ ਤੇ ਪੂਰੇ ਮੀਡੀਆ ਨੂੰ ਚਲਾਉਣ ਵਾਲੀ ਸਾਡੀ ਬਾਜੀ ਫਰਦੌਸ ਆਸ਼ਿਕ ਅਵਾਨ ਹੈ। ਸਾਨੂੰ ਇਹੀ ਦੱਸਿਆ ਗਿਆ ਕਿ ਹੁਣ ਤਹਿਰੀਕ ਇਸਤਹਿਕਾਮ ਬਣ ਗਈ ਹੈ ਤੇ ਪਾਸੇ ਹੋ ਜਾਓ, ਇਹਨੇ ਹਰ ਸ਼ੈ ਦੇ ਉੱਤੇ ਕਬਜ਼ਾ ਕਰ ਲੈਣਾ ਹੈ। ਪਾਕਿਸਤਾਨ ਤਹਿਰੀਕ ਇਨਸਾਫ ਵੀ ਇਹਨੇ ख़त्म ਕਰ ਦੇਣੀ ਹੈ ਤੇ ਨੂਨ ਵੀ ख़त्म ਕਰ ਦੇਣੀ ਹੈ ਤੇ ਪੀਪਲਸ ਪਾਰਟੀ ਵੀ ख़त्म ਕਰ ਦੇਣੀ। ਮਤਲਬ ਇਹਨੇ ਖਾਕੂ ਜਾਣਾ, ਜਿਵੇਂ ਇੱਕ ਭੁੱਖਾ ਬੰਦਾ ਕੋਈ 15-20 ਪੀਜ਼ੇ ਖਾ ਜਾਏ ਨਾ, ਇਸ ਤਰੀਕੇ ਨਾਲ ਸਾਰੀਆਂ 15-20 ਵੱਡੀਆਂ ਪਾਰਟੀਆਂ ਤਹਿਰੀਕ ਇਸਤਹਿਕਾਮ ਨੇ ਖਾ ਪੀ ਜਾਣੀਆਂ ਨੇ। ਪਾਸੇ ਤੇ ਹੋ ਜਾਓ। ਇਹ ਗੱਲ ਦੱਸੀ ਗਈ ਹਰ ਦੂਜੇ ਦਿਨ। ਜਿਹੜੇ ਬੰਦੇ ਨੂੰ ਟੰਬਾ ਫੇਰਿਆ, ਲਾਠੀ ਫੇਰੀ, ਉਹਨੂੰ ਕਿਹਾ ਚੱਲ ਬਈ ਪ੍ਰੈਸ ਕਾਨਫਰੰਸ ਕਰ ਤੇ ਚੱਲ ਤਹਿਰੀਕ ਇਸਤਹਿਕਾਮ ਦੇ ਵਿੱਚ, ਚੱਲ ਤਹਿਰੀਕ ਇਸਤਹਿਕਾਮ ਦੇ ਵਿੱਚ। ਅਸੀਂ ਵੀ ਸੋਚਦੇ ਸਾਂ, ਤਜਜ਼ੀਆ ਕਰਦੇ ਸਾਂ ਉਸ ਵੇਲੇ ਕਿ ਖੋਰੇ ਕੀ ਕਰਾਉਣਾ ਤਹਿਰੀਕ ਇਸਤਹਿਕਾਮ ਕੋਲੋਂ, ਕਿੱਡੀ ਕੁ ਵੱਡੀ ਪਾਰਟੀ ਬਣਾ ਛੱਡੀ ਹੈ ਤੇ ਇਸ ਪਾਰਟੀ ਨੇ ਕਰਨਾ ਕੀ ਹੈ। ਲੇਕਿਨ ਹੁਣ ਸਾਨੂੰ ਇਹ ਪਤਾ ਲੱਗਾ ਹੈ ਕਿ ਟੋਟਲ ਉੱਥੋਂ ਉਮੀਦਵਾਰ ਖਲੋ ਰਹੇ ਨੇ 18। ਆਹੋ, ਇਹ ਜਿਹੜੀ ਪਾਰਟੀ ਜਿਹਨੇ ਵਜ਼ਾਰਤ ਉਜ਼ਮਾ ਵੀ ਲੈਣੀ ਹੈ, ਜਿਹਨੇ ਵਜ਼ਾਰਤ ਆਲਾ ਵੀ ਲੈਣੀ ਹੈ ਤੇ ਜਿਹਨੇ ਡੰਗਰਾਂ ਦੀ ਵਜ਼ਾਰਤ ਵੀ ਲੈਣੀ ਹੈ ਤੇ ਬਾਕੀ ਸਾਰੀਆਂ ਵਜ਼ਾਰਤਾਂ ਵੀ ਲੈਣੀਆਂ ਨੇ, ਉਸ ਪਾਰਟੀ ਦੇ ਜਿਹੜੇ ਕੌਮੀ ਅਸੈਂਬਲੀ ਦੇ ਵਿੱਚ ਟੋਟਲ ਬੰਦੇ ਖਿਲਾਰ ਰਹੇ ਨੇ, ਉਹ 18 ਸੀਟਾਂ ਦੇ ਉੱਤੇ ਖਲੋਣ ਦੀ ਕੋਸ਼ਿਸ਼ ਕਰ ਰਹੇ ਨੇ। ਹਜੇ ਖਿਲਾਰ ਨਹੀਂ ਰਹੇ, ਖਲੋਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਦਾ ਵੀ ਮਿੰਨਤ ਤਰਲਾ ਨਵਾਜ਼ ਸ਼ਰੀਫ ਕੋਲੋਂ ਕਰ ਰਹੇ ਨੇ ਕਿ ਸਾਡੇ ਨਾਲ ਸੀਟ ਐਡਜਸਟਮੈਂਟ ਕਰ ਲਓ। ਉਹ ਵੀ ਮਿੰਨਤ ਤਰਲਾ ਨਵਾਜ਼ ਸ਼ਰੀਫ ਦੇ ਕੋਲੋਂ ਇਹ ਹੋ ਰਿਹਾ ਕਿ ਜੇ ਤੁਸੀਂ ਸਾਡੇ ਨਾਲ ਸੀਟ ਐਡਜਸਟਮੈਂਟ ਕਰ ਲਓਗੇ ਤੇ ਸਾਨੂੰ ਉਹ ਥਾਂ ਦੇ ਦਿਓਗੇ ਤੇ ਅਸੀਂ 18 ਥਾਵਾਂ ਤੋਂ ਖਲੋ ਸਕਦੇ ਹਾਂ। ਤੇ ਜੇ ਨਵਾਜ਼ ਸ਼ਰੀਫ ਨੇ ਨਾ ਦਿੱਤੀ ਤਾਂ ਫਿਰ ਹੋ ਸਕਦਾ 3-4 ਸੀਟਾਂ ਤੋਂ ਹੀ ਖਲੋਣ। ਬਹਰਹਾਲ ਇਹ ਤੁਸੀਂ ਆਪ ਵੇਖ ਲਓ ਕਿ ਐਡੀ ਖੱਪ ਪਾਈ ਸੀ, ਐਡਾ ਧਮਾਲ ਪਾਈ ਹੋਈ ਸੀ, ਸਾਨੂੰ ਤਾਂ ਸਮਝ ਨਹੀਂ ਸੀ ਆਉਣ ਡਈ। ਹੁਣ ਇਹ ਜਿਹੜੀ ਖਬਰ ਆਈ ਹੈ, ਜਿਹੜੀ ਉਸਤਾਦ ਰਫੀਕ ਖਬਰ ਲੈ ਕੇ ਆਇਆ ਹੈ ਕਿ ਬਾਜੀ ਫਰਦੌਸ ਨੂੰ ਵਜ਼ਾਰਤ ਲਾਈਫ ਸਟਾਕ ਦੇਣੀ ਹੈ, ਮਤਲਬ ਕਿ ਵਜ਼ਾਰਤ ਡੰਗਰ ਦੇਣੀ ਹੈ। ਇਹ ਹੁਣ ਮੁੰਡੇ ਖੁੰਡੇ ਜਿਹੜੇ ਹੈ, ਇੱਕ ਤਾਂ ਸਿਆਣੇ ਬੰਦਿਆਂ ਨੂੰ ਤਾਂ ਗੱਲ ਸਾਰੀ ਸਮਝ ਹੈ ਵੀ ਮੈਂ ਕੀ ਕਹਿਣ ਡਿਆ। ਮੁੰਡੇ ਖੁੰਡੇ ਜਿਹੜੇ ਨੇ ਨਾ, ਇਹ ਗੱਲ ਨੂੰ ਮਖੌਲ ਬਣਾ ਲੈਂਦੇ ਨੇ ਔਰ ਮਜ਼ਾਕ ਦੇ ਵਿੱਚ ਲੈ ਜਾਂਦੇ ਨੇ। ਇਹ ਕੋਈ ਮੈਂ ਮਜ਼ਾਕ ਦੀ ਗੱਲ ਨਹੀਂ ਕਰ ਰਿਹਾ। ਲਾਈਫ ਸਟਾਕ ਜਿਹੜੀ ਹੁੰਦੀ ਹੈ ਉਹ ਜਾਨਵਰਾਂ ਦੀ ਵਜ਼ਾਰਤ ਹੁੰਦੀ ਹੈ, ਮਵੇਸ਼ੀਆਂ ਦੀ, ਅਤੇ ਪੰਜਾਬੀ 'ਚ ਜਾਨਵਰਾਂ ਨੂੰ ਡੰਗਰ ਆਖਿਆ ਜਾਂਦਾ ਹੈ ਤੇ ਇਸੇ ਲਈ ਮੈਂ ਉਹਨੂੰ ਵਜ਼ਾਰਤ ਡੰਗਰ ਆਖਣ ਡਿਆ। ਤੁਸੀਂ ਗੱਲ ਪਤਾ ਨਹੀਂ ਕਿੱਧਰ ਦੀ ਕਿੱਧਰ ਲੈ ਜਾਂਦੇ ਹੋ ਯਾਰ ਮੁੰਡਿਓ, ਤੁਸੀਂ ਬੜੇ ਹੀ ਸ਼ੈਤਾਨ ਹੋ। ਮੈਨੂੰ ਤੇ ਤੁਹਾਡੇ ਤੋਂ ਮੈਂ ਬੜਾ ਪਰੇਸ਼ਾਨ ਹੈ। ਤੁਹਾਡੇ ਨਾਲ ਕੋਈ ਸੀਰੀਅਸ ਗੱਲ ਵੀ ਨਹੀਂ ਸ਼ੇਅਰ ਕੀਤੀ ਜਾ ਸਕਦੀ। ਇਹ ਜਿਸ ਵੇਲੇ ਸੀਰੀਅਸ ਗੱਲ ਕੋਈ ਸ਼ੇਅਰ ਕਰੀਏ ਪੰਜਾਬ ਦੇ ਗੱਭਰੂ ਮੁੰਡਿਆਂ ਦੇ ਨਾਲ ਤੇ ਮਟਿਆਰਾਂ ਦੇ ਨਾਲ, ਤੇ ਇਹ ਹਾਸੇ 'ਚ ਪਾ ਕੇ ਉਸ ਸੀਰੀਅਸ ਗੱਲ ਨੂੰ ਵੀ ਹਾਸੇ ਖੇਡ ਦੇ ਵਿੱਚ ਲੈ ਜਾਂਦੇ ਨੇ। ਬਹਰਹਾਲ ਵਾਪਸ ਆਉਨੇ। ਹੁਣ ਤੁਸੀਂ ਸੋਚਦੇ ਹੋਵੋਗੇ ਸਾਡੀ ਬਾਜੀ ਫਰਦੌਸ ਨੂੰ ਇਹ ਵਜ਼ਾਰਤ ਡੰਗਰ ਦੇਣ ਦਾ ਕਿਉਂ ਪ੍ਰੋਗਰਾਮ ਬਣਾਇਆ ਗਿਆ। ਵੇਖੋ, ਇਸ ਵਜ਼ਾਰਤ ਨੂੰ ਜਿਹਨੂੰ ਲਾਈਵ ਸਟਾਕ ਆਖਦੇ ਨੇ, ਮੈਂ ਬਾਰ-ਬਾਰ ਆਉਂਦਾ ਹੈ ਕਿ ਮੁੰਡਿਆਂ ਖੁੰਡਿਆਂ ਨੇ ਤੇ ਮਜ਼ਾਕ ਬਣਾਉਣਾ ਹੈ, ਇਹ ਗੱਲ ਚੰਗੀ ਨਹੀਂ। ਸਿਆਣੇ ਜਿਹੜੇ ਬਾਬੇ ਨੇ, ਬਜ਼ੁਰਗ ਨੇ, ਬੰਦੇ ਜਿਹੜੇ ਸਿਆਣੇ ਨੇ, ਉਹਨਾਂ ਨੂੰ ਤਾਂ ਪਤਾ ਹੈ ਕਿ ਲਾਈਵ ਸਟਾਕ ਦੀ ਵਜ਼ਾਰਤ ਹੈ ਤੇ ਬੜੀ ਆਮ ਹੈ। ਮਸਲਨ ਮੈਂ ਤੁਹਾਨੂੰ ਦੱਸਣਾ ਕਿਵੇਂ ਆਮ ਹੈ। ਮਸਲਨ ਕਿਉਂਕਿ ਫਰਦੌਸ ਸਾਹਿਬਾ ਜਿਹੜੀ ਹੈ ਉਹ ਡਾਕਟਰ ਹੈ ਬਾਜੀ ਸਾਡੀ। ਉਹ ਪੂਰੀ ਰਿਸਰਚ ਕਰੇਗੀ ਔਰ ਵੇਖੇਗੀ ਕਿ ਇੱਕ ਮੱਝ ਨੇ ਕਿੰਨੇ ਪੱਠੇ ਖਾਧੇ ਨੇ ਔਰ ਕਿੰਨਾ ਪਾਣੀ ਪੀਤਾ ਹੈ, ਔਰ ਉਹਦਾ ਫਿਰ ਹਿਸਾਬ ਕੱਢੇਗੀ ਉਹਦੇ ਤਨਾਸਬ ਨਾਲ ਵੀ ਉਹਨੇ ਕਿੰਨਾ ਦੁੱਧ ਦਿੱਤਾ ਅਤੇ ਕਿੰਨਾ ਗੋਹਾ ਕੀਤਾ। ਅੱਛਾ, ਹੁਣ ਤੁਸੀਂ ਗੋਹਾ ਮਤਲਬ ਗੋਬਰ ਕੀਤਾ। ਹੁਣ ਤੁਸੀਂ ਆਖੋਗੇ ਗਿੱਲ ਸਾਹਿਬ ਕਿਹੋ ਜਿਹੀਆਂ ਗੱਲਾਂ ਕਰਦੇ ਹੋ। ਚਲੋ, ਪਾਣੀ, ਪੱਠੇ ਔਰ ਦੁੱਧ ਤੇ ਸਮਝ ਆਉਂਦੀ, ਇਹ ਗੋਹਾ ਕਿੱਥੋਂ ਆ ਗਿਆ ਵਿੱਚ, ਇਹਦਾ ਕੀ ਲੈਣ ਦੇਣ ਹੈ? ਕਮਾਲ ਦੀਆਂ ਗੱਲਾਂ ਕਰਦੇ ਹੋ ਤੁਸੀਂ। ਉਹ ਭਾਈ ਜੀ, ਜਿਸ ਵੇਲੇ ਉਹ ਗੋਹੇ ਦਾ ਹਿਸਾਬ ਲੱਗੇਗਾ ਤੇ ਉੱਥੋਂ ਬਾਜੀ ਫਿਰ ਅਗਲਾ ਫਾਰਮੂਲਾ ਕੋਈ ਨਾ ਕੋਈ ਕੱਢੇਗੀ, ਕਿਉਂਕਿ ਸਿਆਣੀ ਹੈ ਬਾਜੀ ਫਰਦੌਸ, ਔਰ ਉਹ ਉੱਥੋਂ ਫਾਰਮੂਲਾ ਕੱਢੇਗੀ ਕਿ ਉਹ ਜਿਹੜਾ ਮੱਝ ਨੇ ਗੋਹਾ ਕੀਤਾ ਹੈ, ਉਹ ਪਾਣੀ ਬਹੁਤਾ ਪਿਆਓ ਮੱਝ ਨੂੰ ਜਾਂ ਘੱਟ ਪਿਆਓ, ਤੇ ਫਿਰ ਉਹ ਕਿਹੋ ਜਿਹੀਆਂ ਪਾਥੀਆਂ ਕਰਦੀ ਹੈ। ਕਿੰਨੀਆਂ ਪਾਥੀਆਂ, ਗੋਹੇ ਤੋਂ ਪਾਥੀਆਂ ਬਣਨੀਆਂ ਨੇ ਨਾ, ਕਿੰਨੀਆਂ ਪਾਥੀਆਂ ਬਣ ਸਕਦੀਆਂ ਨੇ, ਤੇ ਉਹ ਕਿੰਨੀਆਂ ਪਾਥੀਆਂ ਬਣਨੀਆਂ। ਹੁਣ ਤੁਸੀਂ ਕਹੋਗੇ ਗਿੱਲ ਸਾਹਿਬ ਇਹਦੇ ਨਾਲ ਕੀ ਫ਼ਰਕ ਪੈਂਦਾ, ਕਿੰਨੀਆਂ ਪਾਥੀਆਂ ਮੱਝ ਨੇ ਬਣਾ ਦਿੱਤੀਆਂ ਨੇ, ਗੋਹਾ ਕਿੰਨਾ ਕੀਤਾ, ਉਹ ਤੋਂ ਕਿੰਨੀਆਂ ਪਾਥੀਆਂ ਬਣੀਆਂ ਨੇ। ਉਹ ਕਮਲਿਓ, ਐਨਰਜੀ ਦੀ ਇਕਾਈ ਹੈ। ਅੱਜ ਕੱਲ੍ਹ ਪੂਰੀ ਦੁਨੀਆ ਐਨਰਜੀ ਦੇ ਇਰਦ ਗਿਰਦ ਘੁੰਮ ਰਹੀ ਹੈ।
ਉਹ ਭਾਵੇਂ ਫੋਸਲ ਫਿਊਲ ਦੀ ਗੱਲ ਹੋਵੇ ਤੇ ਭਾਵੇਂ ਐਲਾਨ ਮਸਕ ਦੀ ਟੈਸਲਾ ਹੋਵੇ ਤੇ ਭਾਵੇਂ ਬੈਟਰੀ ਤੇ ਚੱਲਣ ਵਾਲੀ ਕਾਰ ਹੋਵੇ ਤੇ ਭਾਵੇਂ ਸ਼ਮਸੀ ਤਵਨਾਈ ਤੇ ਚੱਲਣ ਵਾਲੀਆਂ ਕਾਰਾਂ ਹੋਣ, ਹਰ ਸ਼ੈ ਜਿਹੜੀ ਹੈ ਉਹ ਅੱਜ ਕੱਲ੍ਹ એનર્ਜੀ ਤਵਾਨਾਈ ਦੇ ਉੱਤੇ ਹੀ ਉਹਦੀ ਗੱਲ ਹੈ, ਉਹਦੀ ਮੰਗ ਹੈ ਅੱਜ ਕੱਲ੍ਹ। ਅਤੇ ਸਾਡੀ ਬਾਜੀ ਫਰਦੌਸ ਤੋਂ ਵੱਧ ਕਿੰਨੇ ਇਹ ਕੰਮ ਕਰ ਲੈਣੇ ਨੇ। ਅਤੇ ਫਿਰ ਬਾਜੀ ਫਰਦੌਸ ਜਿਹੜੀ ਉਹ ਹਿਸਾਬ ਕੱਢੇਗੀ ਕਿ ਕਿੰਨਾ ਪਾਣੀ, ਕਿੰਨੇ ਪੱਠੇ ਜਿਹੜੇ ਨੇ, ਦੁੱਧ ਨੂੰ ਤਾਂ ਪਾਸੇ 'ਤੇ ਰੱਖ ਦਿਓ, ਉਹ ਕਿੰਨਾ ਗੋਇਆ ਕਰੇਗਾ ਅਤੇ ਕਿੰਨੀਆਂ ਉਹਦੇ 'ਚੋਂ ਪਾਥੀਆਂ ਨਿਕਲਣਗੀਆਂ, ਅਤੇ ਇੱਕ ਪਾਥੀ ਜਿਹੜੀ ਹੈ ਉਹ ਕਿੰਨੇ ਐਨਰਜੀ ਨੂੰ, ਕਿੰਨੇ ਥਰਮਲ ਜਿਹੜੇ ਨੇ ਨਾ ਐਨਰਜੀ ਦੇ, ਉਹ ਪ੍ਰੋਡਿਊਸ ਕਰੇਗੀ। ਜਦੋਂ ਇੱਕ ਪਾਥੀ ਦੇ ਨਾਲ ਬਾਜੀ ਫਾਰਮੂਲਾ ਉੱਤੇ ਸੁੱਟੇਗੀ, ਜਾਂ ਫਾਰਮੂਲੇ ਦੇ ਵਿੱਚ ਪਾਥੀ ਸੁੱਟੇਗੀ ਜਾਂ ਪਾਥੀ ਦੇ ਵਿੱਚ ਫਾਰਮੂਲਾ ਸੁੱਟੇਗੀ, ਉਹ ਬਾਜੀ ਨੂੰ ਪਤਾ, ਕਿਉਂਕਿ ਉਹ ਹੀ ਮਾਹਿਰ ਹੈ, ਸਾਨੂੰ ਤਾਂ ਇਸ ਗੱਲ ਦਾ ਨਹੀਂ ਪਤਾ। ਫਿਰ ਮੈਂ ਦੁਬਾਰਾ ਆਖਣ ਡਿਆ ਮੁੰਡਿਆਂ ਖੁੰਡਿਆਂ ਨੂੰ ਕਿ ਤੁਸੀਂ ਜਿਹੜਾ ਨਾ ਆਪਣੇ ਦੰਦ ਬੰਦ ਕਰੋ। ਤੁਸੀਂ ਇਹ ਜਿਹੜੇ ਦੰਦ ਕੱਢਦੇ ਰਹਿੰਦੇ ਜੇ ਨਾ ਸਾਹਮਣੇ ਵੀਲਾਗ 'ਤੇ ਬੈਠੇ, ਇਹ ਕੋਈ ਚੰਗੀ ਗੱਲ ਨਹੀਂ ਹੈ। ਮੈਂ ਤੁਹਾਡੇ ਨਾਲ ਇੱਕ ਸੀਰੀਅਸ ਗੱਲ ਕਰਨ ਡਿਆ ਅਤੇ ਤੁਸੀਂ ਦੰਦ ਕੱਢੀ ਜਾਂਦੇ ਹੋ। ਆਵਾਜ਼ ਮੈਨੂੰ ਇੱਥੋਂ ਤੱਕ ਆਉਣ ਡਈ, ਅਤੇ ਜਿਹੜੇ ਲਾਗੇ ਬਜ਼ੁਰਗ ਬੈਠੇ ਨੇ ਉਹਨਾਂ ਕੋਲੋਂ ਮੇਰੀ ਰਿਕੁਐਸਟ ਹੈ ਕਿ ਇਹਨਾਂ ਮੁੰਡਿਆਂ ਨੂੰ ਸਮਝਾਓ ਕਿ ਇਹੋ ਜਿਹੀਆਂ ਗੱਲਾਂ ਨਾ ਕਰਨ। ਬਹਰਹਾਲ ਵਾਪਸ ਆਉਂਦੇ ਹਾਂ। ਉਹ ਜਿਸ ਵੇਲੇ ਬਾਜੀ ਫਾਰਮੂਲੇ ਦੇ ਵਿੱਚ ਪਾ ਕੇ ਦੱਸੇਗੀ ਕਿ ਇੱਕ ਪਾਥੀ 'ਚੋਂ ਇੰਨੇ ਥਰਮਲ ਜਿਹੜੇ ਐਨਰਜੀ ਦੇ ਨਿਕਲਦੇ ਨੇ, ਅਤੇ ਉਹ ਇੱਕ ਇਨਕਲਾਬ ਆ ਜਾਏਗਾ ਪਾਕਿਸਤਾਨ ਦੇ ਵਿੱਚ ਐਨਰਜੀ ਦਾ। ਪਾਕਿਸਤਾਨ ਸ਼ਾਇਦ ਸੁਪਰ ਪਾਵਰ ਬਣ ਜਾਏ ਐਨਰਜੀ ਦੀ ਵਜ੍ਹਾ ਤੋਂ ਦੁਨੀਆ ਦੇ ਵਿੱਚ। ਉਹਦੀ ਵਜ੍ਹਾ ਇਹ ਹੈ, ਸਾਡਾ ਇਸ ਵੇਲੇ ਮਸਲਾ ਹੀ ਸਾਰਾ ਸਰਕੂਲਰ ਡੈਟ ਹੈ, ਗਰਦਿਸ਼ੀ ਕਰਜ਼ੇ ਨੇ। ਔਰ ਗਰਦਿਸ਼ੀ ਕਰਜ਼ੇ ਸਾਡਾ ਮਸਲਾ ਕਿਉਂ ਹੈ? ਮਸਲਾ ਇਸ ਲਈ ਹੈ ਕਿ ਬਿਜਲੀ ਸਾਨੂੰ ਮਹਿੰਗੀ ਖਰੀਦਣੀ ਪੈਂਦੀ ਹੈ। ਕਪੈਸਿਟੀ ਪੇਮੈਂਟ ਨੇ ਕਾਰਖਾਨੇ ਕਮਿਸ਼ਨ ਲੈਣ ਦੇ ਚੱਕਰ ਦੇ ਵਿੱਚ ਬਹੁਤੇ ਲਾ ਦਿੱਤੇ ਅਤੇ ਮਹਿੰਗੇ ਲਾ ਦਿੱਤੇ। ਹੁਣ ਬਿਜਲੀ ਦੀ ਖਪਤ ਘੱਟ ਹੈ, ਉਹ 2-3 ਮਹੀਨੇ ਉਨੀ ਖਪਤ ਹੁੰਦੀ ਹੈ ਸਾਡੀ, ਜੂਨ ਜੁਲਾਈ ਦੇ ਜਿਹੜੇ ਮਹੀਨੇ ਹੁੰਦੇ, ਬਾਕੀ ਉਹਦੇ 'ਚ ਵੀ ਪੂਰੀ ਖਪਤ ਨਹੀਂ ਹੁੰਦੀ। ਬਾਕੀ ਸਾਰਾ ਸਾਲ ਕਾਰਖਾਨੇ ਬੰਦ ਪਏ ਵੀ ਸਾਡੇ ਕੋਲੋਂ ਪੈਸੇ ਲੈਣ ਡਏ ਨੇ, ਅਤੇ ਅਸੀਂ ਉਜੜੀ ਜਾ ਰਹੇ ਹਾਂ। ਲੋਕ ਬਿੱਲ ਭਰ ਕੇ, ਬਿੱਲ ਦੇ ਕੇ ਮੂੰਹ ਹੋ ਗਏ ਨੇ। ਇਹਨਾਂ ਸਾਰੇ ਹਾਲਾਤ ਦੇ ਵਿੱਚ ਜਿਹੜੀ ਬਾਜੀ ਦੀ ਗੋਹੇ ਦੇ ਉੱਤੇ, ਗੋਬਰ ਦੇ ਉੱਤੇ ਰਿਸਰਚ ਹੋਏਗੀ, ਉਹ ਪਾਕਿਸਤਾਨ ਦੀ ਤਾਰੀਖ ਵੀ ਬਦਲ ਦੇਗੀ ਅਤੇ ਪਾਕਿਸਤਾਨ ਦੀ ਕਿਸਮਤ ਵੀ ਬਦਲ ਦੇਗੀ। ਇਸ ਲਈ ਇਹ ਭਾਵੇਂ ਤੁਹਾਨੂੰ ਮਜ਼ਾਕ ਲੱਗ ਰਿਹਾ, ਠੀਕ ਹੈ, ਮਜ਼ਾਕ ਹੈ ਕਿ ਇੱਕ ਪਾਰਟੀ ਜਿਹਨੂੰ ਪੂਰੇ ਪਾਕਿਸਤਾਨ ਨੂੰ ਬਦਲਣ ਵਾਸਤੇ ਬਣਾਇਆ ਗਿਆ ਸੀ, ਔਰ ਸਾਨੂੰ ਪਤਾ ਨਹੀਂ ਕੀ ਸ਼ਾਇਦ ਦੱਸਿਆ ਗਿਆ ਸੀ, ਉਹਦੇ ਪੱਲੇ ਹੁਣ ਇਹ ਗੱਲ ਹੈ ਵੀ 18 ਤੋਂ ਵੱਧ ਉਹਨਾਂ ਦੇ ਕੋਲ ਉਮੀਦਵਾਰ ਹੈ ਨਹੀਂ, ਉਹ ਵੀ ਉਹਨਾਂ ਦੀ ਖੁਆਇਸ਼ ਹੈ। ਹੁਣ ਨਵਾਜ਼ ਸ਼ਰੀਫ ਤੇ ਮਰੂਨੇ ਮਿੰਨਤ ਹੈ ਕਿ ਉਹ 18 ਤੇ ਲੜਨ ਦਿੰਦਾ, 8 ਤੇ ਲੜਨ ਦਿੰਦਾ, ਜਾਂ ਕੋਈ 1-2 ਤੇ ਲੜਨ ਦਿੰਦਾ। ਇਹਨਾਂ ਹਾਲਾਤ ਦੇ ਵਿੱਚ ਬਹਰਹਾਲ ਅਸੀਂ ਅੱਗੋਂ ਉਹਨਾਂ ਦੀ ਸ਼ੈਡੋ ਗਵਰਨਮੈਂਟ ਨੂੰ ਆਉਂਦੇ ਨੇ ਕਿ ਸ਼ੈਡੋ ਗਵਰਨਮੈਂਟ ਤਾਂ ਹੁਣ ਬਣਾਉਣੀ ਐਡੀ ਵੱਡੀ ਪਾਰਟੀ ਦੀ, ਅਤੇ ਉਹ ਅਸਾਂ ਤੁਹਾਡੇ ਨਾਲ ਸ਼ੈਡੋ ਗਵਰਨਮੈਂਟ ਦਾ ਇੱਕ ਤਨਾਸਬ ਸ਼ੇਅਰ ਕੀਤਾ ਹੈ ਕਿ ਉਹਦੇ 'ਚ ਕਿਹਨੂੰ ਕਿਹੜੀ ਵਜ਼ਾਰਤ ਮਿਲੇਗੀ। ਅਤੇ ਜਿਹੜੀ ਵਜ਼ਾਰਤ ਨੇ ਪਾਕਿਸਤਾਨ ਦੀ ਕਿਸਮਤ ਬਦਲਣੀ ਹੈ, ਉਹ ਡੰਗਰਾਂ ਦੀ ਵਜ਼ਾਰਤ ਹੈ, ਮਤਲਬ ਕਿ ਲਾਈਵ ਸਟਾਕ, ਮਵੇਸ਼ੀਆਂ ਦੀ। ਫਿਰ ਤੁਸੀਂ ਹੱਸਣ ਡਏ ਹੋ, ਮੂੰਹ ਬੰਦ ਕਰ ਲਓ, ਗੱਲ ਸੁਣੋ ਜਿਹੜੀ ਗੱਲ ਕਰਨ ਡਿਆ। ਉਹ ਲਾਈਵ ਸਟਾਕ ਦੀ ਵਜ਼ਾਰਤ ਹੈ, ਅਤੇ ਉਸ ਵਜ਼ਾਰਤ ਨੇ ਪਾਕਿਸਤਾਨ ਦੇ ਦਿਨ ਫੇਰ ਦੇਣੇ ਨੇ। ਅਤੇ ਬਾਜੀ ਵਾਸਤੇ ਦੁਆਵਾਂ ਵੀ ਕਰੋ, ਅਤੇ ਇਹ ਵੀ ਕੋਸ਼ਿਸ਼ ਕਰੋ ਕਿ ਇਹ ਬਾਜੀ ਜਿਹੜਾ ਲੈ ਕੇ ਆਵੇ ਸਾਰਾ ਕੰਮ ਪਾਕਿਸਤਾਨ ਵਾਸਤੇ, ਮੀਨ ਐਨਰਜੀ ਦਾ ਇਨਕਲਾਬ ਲੈ ਕੇ ਆਏ, ਡੰਗਰਾਂ ਦਾ ਇਨਕਲਾਬ ਲੈ ਕੇ ਆਏ, ਸਾਰਾ ਦੁੱਧ ਦੇ ਵਿੱਚੋਂ ਵੀ ਕਿੰਨੀਆਂ ਚੀਜ਼ਾਂ ਨਿਕਲਦੀਆਂ ਨੇ ਸਾਰੀਆਂ ਤੁਹਾਨੂੰ ਪਤਾ ਹੀ ਹੈ। ਅਤੇ ਬਾਜੀ ਨੂੰ ਰਿਸਰਚ ਕਰਨ ਦਿਓ, ਬਾਜੀ ਨੂੰ ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਇਹਦੇ ਉੱਤੇ। ਅਤੇ ਬਾਜੀ ਜਿਹੜੀ ਹੈ ਫੱਟੀਆਂ ਭੰਨ ਦੇਗੀ ਇੱਕ ਵਾਰੀ, ਮੀਨ ਕਿ ਪੂਰੀ ਦੁਨੀਆ ਦੇ ਵਿੱਚ ਰਿਕਾਰਡ ਵੀ ਕਾਇਮ ਹੋਣਗੇ, ਅਤੇ ਪਾਕਿਸਤਾਨ ਇਨਸ਼ਾਅੱਲਾ ਇਸੇ ਹੀ ਇਹ ਵਜ਼ਾਰਤ ਡੰਗਰ ਦੇ ਵਿੱਚੋਂ ਦੀ ਹੁੰਦੀ ਹੋਈ ਪਾਕਿਸਤਾਨ ਜਿਹੜਾ ਹੈ ਨਾ, ਉਹ ਬਣੇਗਾ, ਸੁਪਰ ਪਾਵਰ ਬਣੇਗਾ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਵੈਸੇ ਹੀ ਸਾਡੇ ਜਿਹੜੇ ਆਲਾ ਹਕਾਮ ਨੇ ਉਹਨਾਂ ਦਾ ਜ਼ਰਾਤ ਦੇ ਉੱਤੇ ਬੜੀ ਤਵੱਜੋ ਹੈ, ਉਹਨਾਂ ਦੀ ਡੰਗਰਾਂ 'ਤੇ ਅਤੇ ਜ਼ਰਾਤ 'ਤੇ ਬਹੁਤ ਜ਼ਿਆਦਾ ਤਵੱਜੋ ਹੈ। ਮੈਨੂੰ ਇਹ ਨਹੀਂ ਪਤਾ ਵੀ ਜੇ ਸਾਰਾ ਕੰਮ ਉਹਨਾਂ ਨੇ ਇਹ ਕਰ ਲੈਣਾ ਅਤੇ ਅਸੀਂ ਪਿੰਡਾਂ ਵਾਲਿਆਂ ਨੇ ਫਿਰ ਕੀ ਕਰਨਾ। ਜੇ ਡੰਗਰ ਅਤੇ ਜ਼ਿਮੀਂਦਾਰਾਂ ਵੀ ਹੁਣ ਸਾਡੇ ਵੱਡੇ ਹਕਾਮ ਨੇ ਕਰਨਾ ਹੈ, ਅਤੇ ਫਿਰ ਅਸੀਂ ਤਾਂ ਫਿਰ ਕੋਈ ਹੋਰ ਹੀ ਕੰਮ ਕਰ ਲਈਏ, ਮੇਰਾ ਖਿਆਲ ਫਿਰ ਅਸੀਂ ਨਾ ਹੀ ਸਮਝੀਏ। ਲਓ ਜੀ, ਫਿਰ ਇਜਾਜ਼ਤ ਦਿਓ, ਅਤੇ ਅਗਲੇ ਵੀਲੌਗ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ। ਰੱਬ ਰਾਖਾ।